ਤੇ ਚਾਚਾ ਜੀ ਜਦੋਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਹੁੰਦੇ ਸਨ ਹਾਂ ਤੇ ਇੱਥੇ ਬਾਜ਼ਾਰ ਦੇ ਵਿੱਚ ਕਿੰਨਾਂ ਦੀਆਂ ਦੁਕਾਨਾਂ ਜ਼ਿਆਦਾ ਹੁੰਦੀਆਂ ਸਨ? ਹਿੰਦੂਆਂ ਦੀ ਹੈ ਅੱਛਾ ਅੱਛਾ ਫਖਰ ਸਮਝਦੇ ਨਾਲ ਵੀ ਕਿਸੇ ਨੇ ਕੋਈ ਕੰਮ ਆਖੇ ਉਹ ਬੜੀ ਮਰਦ ਕੌਮ ਸੀ ਚੰਗੇ ਲੋਕ ਸਨ ਚੰਗੇ ਮਤਲਬ ਵੀ ਆਪਣਾ ਅਕੀਦਾ ਉਹਨਾਂ ਦਾ ਵੱਖਰਾ ਜੋ ਵੀ ਹੈ ਫਿਰ ਆਹੋ। ਹਾਂ, ਤੇ ਉਂਝ ਇੱਕ ਦੂਜੇ ਦੀ ਮਦਦ ਮੁਦਦ ਵੀ ਕਰ ਛੱਡਦੇ ਹਨ। ਬਿਲਕੁਲ ਰੋਜੇ ਆਉਣੇ ਉਹਨਾਂ ਨੇ ਆਖਣਾ ਜਿਹਦੇ ਘਰ ਦਾਣੇ ਨਹੀਂ ਦਾਣੇ ਦੇ ਲੋ ਜਿਹਦੇ ਘਰ ਲਵੇਰਾ ਨਹੀਂ ਰੋਜੇ ਰੱਖੋ। ਉਹਨਾਂ ਹਿੰਦੂਆਂ ਸਿੱਖਾਂ ਨੇ ਹਾਂ ਇਹਨਾਂ ਦਾ ਆਪੋ 'ਚ ਬੜਾ ਪਿਆਰ ਸੀ। ਤੇ ਮੰਡੀਆਂ ਜਿਹੜੀਆਂ ਸਨ ਇੱਥੇ ਉਹਦੇ 'ਚ ਕਿੰਨਾ ਦਾ ਰਾਜ ਹੁੰਦਾ ਸੀ? ਮੰਡੀਆਂ ਜਿਹੜੀਆਂ ਨੇ ਮੰਡੀਆਂ ਦੇ ਵਿੱਚ ਤੇ ਹਿੰਦੂ ਜ਼ਿਆਦਾ ਹੀ ਕਾਮਯਾਬ ਤੇ ਹਿੰਦੂ ਹੀ ਸਨ। ਇਹ ਜੀ ਸਾਰਾ ਜੰਗਲ ਹੀ ਆਹਾਂ ਵੇਖਿਆ ਨਾ ਮਾਈ ਦਾ ਡੇਰਾ ਜਿੰਨੇ ਵੀ ਹਨ ਇਹ ਜੰਗਲ ਸੀ। ਤੇ ਜਦੋਂ ਉਹ ਦੁਕਾਨਾਂ ਖਾਲੀ ਕਰਕੇ ਤੇ ਲੋਕੀ ਲੈ ਲੂਗੇ ਸਮਾਨ ਆਹੋ ਦੁਕਾਨਾਂ ਦੇ ਲੋਕਾਂ ਨੇ ਭੰਨ ਭੁੰਨ ਕੇ ਸਾਰਾ ਕੁਝ ਜਿਹਦੇ ਜੋ ਢਾਏ ਚੜਿਆ। ਜੋ ਢਾਏ ਚੜਿਆ ਕਣਕਾਂ ਛਣਕਾਂ ਚੌਲ ਚੌਲ ਮੰਡੀ ਚੋ ਇਹ ਤੋਂ ਸਾਰਾ ਫਿਰ ਇੰਦੀ ਅੱਛਾ ਤੇ ਘਰਾਂ ਦੇ ਵਿੱਚ ਜਿਹੜੇ ਹਿੰਦੂਆਂ ਦੇ ਘਰ ਸਨ ਘਰਾਂ ਦੇ ਵਿੱਚ ਫਿਰ ਉਹਨਾਂ ਭੰਨ ਭੁੰਨ ਕੇ ਜੋ ਕੁਝ ਹੈ ਸੀ ਲੁੱਟਿਆ। ਸਹੀ ਹੈ। ਤੇ ਜਦੋਂ ਫਿਰ 47 ਹੋਈ ਤੇ ਇੱਥੇ ਖੂਨ ਖਰਾਬਾ ਤੇ ਨਹੀਂ ਹੋਇਆ? ਇੱਥੇ ਖੂਨ ਖਰਾਬਾ ਉਹ ਬੜਾ ਇੱਕ ਦੂਜੇ ਨਾਲ ਉਹਨਾਂ ਲੋਕਾਂ ਦਾ ਸਲੂਕ ਸੀ ਇਹ ਨਹੀਂ ਨਾ ਕੋਈ ਸਲੂਕ ਨਹੀਂ ਸੀ। ਤਕੜੇ ਸਾਨੂੰ ਪੈਸੇ ਵਾਲੇ ਨਹੀਂ ਰਕਬਿਆਂ ਦੇ ਮਾਲਕ ਜ਼ਿਆਦਾ ਤੇ ਹਿੰਦੂ ਸੀ ਸਿੱਖੀ। ਤੇ ਕਦੀ ਯਾਰ ਆਏ ਨੇ ਆਪਣੇ ਯਾਦ ਉਹੀ ਬਚਪਨ ਵਾਲੇ ਯਾਰ? ਉਹ ਯਾਰ ਜੇ ਕਈ ਯਾਰ ਹੁੰਦੇ ਨੇ ਤੇ ਹੁਣ ਨਾ ਹੀ ਜਾ ਸਕਦੇ ਆ ਉਹ ਇੱਥੇ ਆ ਸਕਦੇ। ਜੇ ਕੋਈ ਆ ਜੇ ਇੱਥੇ ਤੇ ਪਛਾਣ ਲੈ ਤੁਹਾਨੂੰ ਆਹੋ ਤੇ ਖੁਸ਼ੀ ਤੇ ਹੋਏਗੀ ਨਾ। ਆਹੋ ਖੁਸ਼ੀ ਤੇ ਹੁੰਦੀ ਇਹ ਪਕਵਾਏ ਅੱਛਾ ਤੇ ਜਦੋਂ ਗਏ ਤੇ ਮਿਲੇ ਕਿਸੇ ਨੂੰ ਕਿ ਨਹੀਂ ਲੁਕ ਛੁਪ ਕੇ ਗਏ ਸਾਰੇ? ਲੋਕੀ ਮਤਲਬ ਆਪਣੀਆਂ ਜਾਨਾਂ ਹੀ ਉਹਨਾਂ ਚੋਰੀ ਛੱਪੀ ਆਪਣੇ ਬੁੱਢੀਆਂ ਬੰਦੇ ਉਹਨਾਂ ਕੰਪਾਂ ਪਹਿਲਾਂ ਕੋਸ਼ਿਸ਼ ਕੀਤੀ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ। ਸਾਡੇ ਨਾਲ ਇਸ ਵੇਲੇ ਬਜ਼ੁਰਗ ਨੇ ਮਾਸ਼ਾਅੱਲਾ ਬੜੀ ਉਹਨਾਂ ਦੀ ਏਜ ਵੀ ਹੈ ਔਰ ਹੋਸ਼ੋ ਹਵਾਸ ਦੇ ਵਿੱਚ ਨੇ। ਸ਼ਹਿਰ ਪਸਰੂਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹਨਾਂ ਦਾ ਤਾਲੁਕ ਪਾਕਿਸਤਾਨ ਤੋਂ ਹੀ ਹੈ। ਇਹ ਹਿਜਰਤ ਕਰਕੇ ਨਹੀਂ ਆਏ। ਇਹ 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਪਾਕਿਸਤਾਨ ਦੇ ਵਿੱਚ ਹੀ ਸਨ ਤੇ ਉਦੋਂ ਹੋਸ਼ ਦੇ ਵਿੱਚ ਸਨ। ਤੇ ਇਹਨਾਂ ਕੋਲ ਪੁੱਛਦੇ ਆ ਪੁਰਾਣਾ ਪਸਰੂਰ ਸ਼ਹਿਰ ਕਿਸ ਤਰ੍ਹਾਂ ਦਾ ਹੁੰਦਾ ਸੀ ਤੇ ਗੱਲਬਾਤ ਦਾ ਆਗਾਜ਼ ਕਰਨੇ ਆ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਤਫੈਲ। ਵਾਲਦ ਸਾਹਿਬ ਦਾ ਕੀ ਨਾਂ ਸੀ? ਸ਼ੇਰ ਮੁਹੰਮਦ। ਤੇ ਦਾਦਾ ਜੀ ਦਾ ਚੇਤੇ ਵੇ? ਦਾਦੇ ਦਾ ਨਾਂ ਜਿਹੜਾ ਨਾ ਉਹ ਕੋਈ ਨਾ ਚਲੋ ਕੋਈ ਗੁਲਾਬ ਸ਼ਾਹ। ਗੁਲਾਬ ਸ਼ਾਹ, ਠੀਕ ਹੋ ਗਿਆ। ਤੇ ਤੁਹਾਡਾ ਜਨਮ ਕਿੱਥੇ ਹੋਇਆ, ਪੈਦਾ ਕਿੱਥੇ ਹੋਏ ਸੋ? ਪਸ਼ਰੂਰ ਚ ਕਿਹੜਾ ਮਹੱਲਾ? ਮੁਹੱਲਾ ਦਬੂਜੀ। ਥੋੜਾ ਜਿਹਾ ਦੱਸੋ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਹਾਂ ਤੁਹਾਡੀ ਕਿੰਨੀ ਕੁ ਉਮਰ ਹੋਣੀ ਉਦੋਂ? ਉਦੋਂ ਮੈਂ ਦਰਿਆਓਂ ਪਾਰ ਮੇਲੇ ਛੇਲੇ ਵੇਖ ਕੇ ਆਉਂਦਾ ਹੁੰਦਾ। ਦਰਿਆ ਲੰਘ ਕੇ ਜਾਂਦਾ। ਅੱਛਾ ਫੇਰ ਤਾਂ ਮਾਸ਼ਾਅੱਲਾ ਹੋਸ਼ ਹੈ। ਹਾਂ ਤੇ ਅੱਛਾ ਮੈਂ ਤੁਹਾਡੇ ਕੋਲ ਪੁੱਛਣਾ ਕਿ ਪਸਰੂਰ ਜਿਹੜਾ ਹੈ ਇਹ ਹੋਣ ਤੇ ਇਹ ਸਰਕੂਲਰ ਰੋਡ ਹੈ, ਇਹ ਕਿੰਨਾ ਕੁ ਹੁੰਦਾ ਸੀ ਉਦੋਂ ਜਦੋਂ ਪਾਕਿਸਤਾਨ ਹਿੰਦੁਸਤਾਨ ਇਕੱਠਾ ਸੀ? ਇਹ ਜੀ ਸਾਰਾ ਜੰਗਲ ਹੀ ਆਹਾਂ ਵੇਖਿਆ ਨਾ ਮਾਈ ਦਾ ਡੇਰਾ ਜਿੰਨੇ ਵੀ ਹਨ ਇਹ ਜੰਗਲ ਸੀ। ਤੇ ਚਾਚਾ ਜੀ ਜਦੋਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਹੁੰਦੇ ਸਨ ਹਾਂ ਤੇ ਇੱਥੇ ਬਾਜ਼ਾਰ ਦੇ ਵਿੱਚ ਕਿੰਨਾਂ ਦੀਆਂ ਦੁਕਾਨਾਂ ਜ਼ਿਆਦਾ ਹੁੰਦੀਆਂ ਸਨ? ਹਿੰਦੂਆਂ ਦੀ ਹੈ। ਅੱਛਾ ਹਾਂ ਹਿੰਦੂ ਹੀ ਸਨ ਸਾਰੇ ਦੁਕਾਨਦਾਰ ਸਾਰੇ ਹਿੰਦੂ ਹੀ ਸਨ। ਬਾਰ ਆਬਾਦੀ ਮੁਸਲਮਾਨਾਂ ਦੀ ਐਸੀ ਨਹੀਂ ਵਿੱਚ ਨਹੀਂ ਸੀ। ਸਾਰੇ ਉਹ ਰਾਤ ਨੂੰ ਦਰਵਾਜ਼ੇ ਬੰਦ ਹੋ ਜਾਂਦੇ ਸਨ, ਗੇਟ ਲੱਗੇ ਦੇ ਮੋਰੀ ਦਰਵਾਜ਼ਾ ਕੱਕੀਆਂ ਦਾ ਦਰਵਾਜ਼ਾ ਜਿਨਾ ਗੇਟ ਇਹ ਸਾਰੇ ਦਰਵਾਜ਼ੇ ਸਨ। ਤੇ ਇਹ ਹਿੰਦੂਆਂ ਦੀਆਂ ਦੁਕਾਨਾਂ ਕਾਹਦੀਆਂ ਇੱਥੇ ਹੁੰਦੀਆਂ ਸਨ? ਕੱਪੜੇ ਦੀਆਂ ਲਵਾਈਆਂ ਦੀਆਂ ਰਤਨ ਹੈ ਇਹਦਾ ਨਾਂ ਹੈ ਇਹਦਾ ਨਾਂ ਹੈ। ਕੋਈ ਵੱਡਾ ਹਿੰਦੂ ਜਾਂ ਸਿੱਖ ਜਿਹਦਾ ਨਾਂ ਯਾਦ ਹੋਏ, ਚੇਤੇ ਹੋਏ? ਇੱਥੇ ਉਹ ਪਾਸਾ ਜਿਹੜਾ ਜਿੱਥੇ ਸਬਜ਼ੀ ਮੰਡੀ ਹੈ ਇਹ ਤੇ ਭਾਈ ਕਰਮ ਸਿੰਘ ਹੋਲ ਹੈ। ਉਹ ਕਰਤਾਰ ਪੱਲਾ ਮਤਲਬ ਇਹ ਸਾਰੇ ਇਹ ਸਿੱਖਾਂ ਦੀ ਆਬਾਦੀ ਸੀ ਤੇ ਅਸੀਂ ਇੱਥੋਂ ਲੈਂਦੇ ਰਹੇ ਹਾਂ। ਕੋਈ ਕਮਾਦ ਸਮਾਦ ਲੈਣਾ ਤੇ ਘੋੜੇ ਦੇ ਲੱਦ ਕੇ ਲਿਆ ਕੇ ਭੰਨ ਕੇ ਤੇ ਵੇਚਦੇ ਹਾਂ। ਅੰਗਰੇਜ਼ ਦੇ ਜ਼ਮਾਨੇ 'ਚ ਬਾਬਾ ਗੁਰੂ ਸ਼ਾਹ ਦੂਜੇ ਤੀਜੇ ਉਦੋਂ ਬੜੀ ਮੰਡੀ ਲੱਗਦੀ। ਤੇ ਚਾਚਾ ਜੀ ਆ ਜਿਹੜਾ ਬਾਜ਼ਾਰ ਸੀ ਉਦੋਂ ਲੋਕੀ ਕਿੱਥੋਂ ਹੁੰਦੇ ਨੇ ਇੱਥੇ ਚੀਜ਼ਾਂ ਲੈਣ ਉਦੋਂ 47 ਵੇਲੇ? ਪਿੰਡਾਂ ਤੋਂ ਵੀ ਮਤਲਬ ਸੌਦਾ ਦੇ ਬਾਹਰੋਂ ਵੀ ਲੋਕਾਂ ਦੇ ਆਉਣਾ ਦੁਕਾਨਾਂ ਤੇ ਇਹ ਨਾ ਹਿੰਦੂਆਂ ਦੀਆਂ। ਜਿੱਥੇ ਜਾਮੇ ਮਸਜਿਦ ਸਾਰੀਆਂ ਹਿੰਦੂਆਂ ਦੀਆਂ ਦੁਕਾਨਾਂ। ਆਹ ਲੱਡੂ ਲਵਾਈ ਹੈ, ਰਤਨ ਲਵਾਈ ਹੈ, ਫਲਾਣਾ ਲਵਾਈ ਹੈ।
ਅੱਛਾ ਅੱਛਾ ਠੀਕ ਹੈ। ਤੇ ਇੱਥੇ ਇਹਨਾਂ ਦੇ ਗੁਰਦੁਆਰੇ ਮੰਦਿਰ ਵੀ ਹੁੰਦੇ ਸਨ? ਮੰਦਰ ਇਹਨਾਂ ਦੇ ਮਤਲਬ ਵੀ ਉਹ ਜਿੱਥੇ ਨਾਈਆਂ ਦਾ ਚੌਂਕ ਹੈ ਜਿੱਥੇ ਇਹ ਮੰਦਰ ਜਿਹੜਾ ਹੈ ਕੋਈ ਕਿੱਲੇ ਡੇਢ ਕਿੱਲੇ ਸੀ ਇਸ ਚਿੱਟੇ ਚੌਂਕ ਦੇ ਵਿੱਚ ਜਿੱਥੇ ਅੱਜ ਕੱਲ੍ਹ ਇਹ ਸਾਰਾ ਇਲਾਕਾ ਜਿਹੜਾ ਇਹ ਇੱਥੇ ਵੀ ਮੰਦਰ ਸੀ, ਜਿੱਥੇ ਜੁਮਾ ਮਸੀਤ ਇੱਥੇ ਵੀ ਮੰਦਰ ਸੀ। ਫਿਰ ਆਹ ਜਿਹੜਾ ਇਲਾਕਾ ਹੈ ਬਿੱਲਿਆਂ ਦਾ ਇਹ ਸਿੱਖਾਂ ਦਾ ਸੀ। ਉਹ ਸਿਟੀ ਸਕੂਲ ਜਿਹੜਾ ਇੱਥੇ ਹਾਥੀ ਆਉਂਦੇ ਸਨ, ਉਹ ਦਬੂਜੀ ਉਹਨਾਂ ਨੇ ਛੱਪੜ 'ਚ ਨਹਾਲਣਾ, ਇਹ ਆਪਣੇ ਮਜ਼ਹਬ ਦੀਆਂ ਤਕਰੀਰਾਂ ਕਰਦੇ ਹਨ, ਉਦੋਂ ਅਸੀਂ ਵੇਖਣ ਜਾਂਦੇ ਨੇ। ਤੇ ਕੋਈ ਲੜਾਈ ਝਗੜਾ ਤੇ ਨਹੀਂ ਹੁੰਦਾ? ਲੜਾਈ ਝਗੜਾ ਉਦੋਂ ਲੋਕੀ ਮਿਕਸ ਇਕੱਠੇ ਸਨ, ਕੋਈ ਗੱਲ ਨਹੀਂ। ਉਹ ਬੜਾ ਆਪਣੇ ਆਪ ਨੂੰ ਫਖਰ ਸਮਝਦੇ ਸਨ। ਸਾਨੂੰ ਕੋਈ ਬੰਦਾ ਕੋ ਭਾਰ ਚੁਕਾਉਣਾ ਹੋਏ, ਕੋਈ ਚੁਕਾਉਣਾ ਹੋਏ ਵੀ ਸਾਨੂੰ ਕੋਈ ਸਰਦਾਰ ਜੀ ਆਖੇ। ਅੱਛਾ, ਆਪਣਾ ਕੰਮ ਛੱਡ ਕੇ ਵੀ ਆਉਂਦੇ। ਅੱਛਾ, ਫਖਰ ਸਮਝਦੇ ਸਨ ਵੀ ਕਿਸੇ ਨੇ ਕੋਈ ਕੰਮ ਆਖੇ। ਉਹ ਬੜੀ ਮਰਦ ਕੌਮ ਸੀ, ਚੰਗੇ ਲੋਕ ਸਨ, ਚੰਗੇ। ਮਤਲਬ ਉਹ ਆਪਣਾ ਅਕੀਦਾ ਉਹਨਾਂ ਦਾ ਵੱਖਰਾ ਜੋ ਵੀ ਹੈ ਫਿਰ। ਹਾਂ। ਤੇ ਉਂਝ ਇੱਕ ਦੂਜੇ ਦੀ ਮਦਦ ਵੀ ਘਰ ਛੱਡਦੇ ਹਨ? ਬਿਲਕੁਲ। ਰੋਜ਼ੇ ਆਉਣੇ ਉਹਨਾਂ ਨੇ ਆਖਣਾ ਜਿਹਦੇ ਘਰ ਦਾਣੇ ਨਹੀਂ ਦਾਣੇ ਦੇ ਲੋ, ਜਿਹਦੇ ਘਰ ਲਵੇਰਾ ਨਹੀਂ ਰੋਜ਼ੇ ਰੱਖੋ। ਉਹਨਾਂ ਹਿੰਦੂਆਂ ਸਿੱਖਾਂ ਨੇ? ਹਾਂ, ਇਹਨਾਂ ਦਾ ਆਪੋ 'ਚ ਬੜਾ ਪਿਆਰ ਸੀ। ਗੁਰਦੁਆਰਾ ਵੀ ਹੈਗਾ ਸੀ ਕੋਈ ਗੁਰਦੁਆਰਾ ਜਿਹੜਾ ਹੈ ਇਹਨਾਂ ਦਾ ਸਿੱਖਾਂ ਦਾ? ਹਾਂ, ਸਿੱਖਾਂ ਦਾ। ਇਹ ਗੁਰਦੁਆਰਾ ਵੀ ਕਿਸਮ ਦਾ ਸੀ। ਜੋ ਸਿੱਖ ਇੱਥੇ ਸਿਟੀ ਸਕੂਲ ਬਿੱਲਿਆਂ ਦੇ ਮਹੱਲੇ, ਉਹ ਨਾਮੇ ਸ਼ਾਦੀ ਖਾਨਗਾ ਦੇ ਅਗਲੇ ਦਾ ਜਿਹੜਾ ਇਹ ਸਾਰਾ ਕੋਈ 2-3 ਕਨਾਲਾ ਥਾਂ ਹੈ ਭਰਿਆ ਦਾ, ਵਿੱਚ ਹੀ ਸਕੂਲ ਇਹਦੇ ਵਿੱਚ ਹੀ ਉਹ ਜਿਹੜਾ ਉਰਲੇ ਪਾਸੇ ਉਹ ਸਵਾਈ ਸਕੂਲ ਹੈ। ਉਹ ਜਿਹੜਾ ਮੰਦਿਰ ਸਕੂਲ ਇੱਕ ਹੁੰਦਾ ਸੀ ਮੰਦਰ, ਉਹ ਮੰਦਰ ਉਹਦੇ ਉਹ ਸਿੱਧਾ ਜਾਂਦਾ ਜਿੱਥੇ ਤੇਲ ਵਾਲੇ ਕਜੂਮ ਦੇ ਆਸ ਪਾਸੇ ਕੋਈ ਕਿਲੇ ਡੇਢ ਦੋ ਜੀ ਅੱਗੇ ਬਹੁਤ ਥੱਲੇ ਵਿਸਾਖੀ ਲੱਗਦੀ ਹੁੰਦੀ। ਅੱਛਾ, ਵਿਸਾਖੀ ਵੀ ਲੱਗਦੀ ਹੁੰਦੀ ਇੱਥੇ? ਬੜੀ ਜ਼ਬਰਦਸਤ ਵਿਸਾਖੀ ਲੱਗਦੀ ਸੀ ਉਦੋਂ। ਇਹ ਜਿੱਥੇ ਉਹਦਾ ਦਫ਼ਤਰ ਹੈ ਨਾ, ਇਹਦੇ ਮਿੱਟੀਆਂ ਪਾ ਲੋਕਾਂ ਉੱਚਾ ਕੀਤੀ। ਇੱਥੇ ਵਿਸਾਖੀ ਬੜੀ ਲੱਗਦੀ। ਤੁਸੀਂ ਵੀ ਜਾਂਦੇ ਹੁੰਦੇ ਹੋ ਮੁੰਡੇ? ਹਾਂ, ਮੁੰਡੇ ਜਾਂਦੇ ਸੀ, ਭੰਗੜੇ ਪਾਉਂਦੇ? ਹਾਂ, ਅਸੀਂ ਸਾਰਾ ਵਕਤ ਵੇਖਿਆ, ਇਹ ਨਹੀਂ ਮੈਂ ਨਹੀਂ ਵੇਖਿਆ। ਤੇ ਤੁਸੀਂ ਆਪਣਾ ਖੇਡ ਵੀ ਕੀਤੀ ਹੈ? ਕੀ ਖੇਡਦੇ ਹੁੰਦੇ ਸੋ? ਖੇਡ ਇਹ ਹੋਈ ਸੀ ਵੀ ਸਾਡੇ ਇੱਥੇ ਉਦੋਂ ਲੋਕੀ ਜ਼ੋਰ ਕਰਦੇ ਸਨ, ਅਤੇ ਮਤਲਬ ਵੀ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਨੇ ਨਾ ਕਬਰਸਤਾਨ ਬੱਤੀ ਦੇ 32 ਖਾੜੇ ਸਨ। ਉਦੋਂ ਲੋਕ ਖਾਂਦੇ ਸਨ ਅਤੇ ਜ਼ੋਰ ਕਰਦੇ ਸਨ। 100 ਰੁਪਏ ਇਹਨਾਂ ਦੇ ਜ਼ਿਮੀਂਦਾਰ ਵਾਹੀ ਕਰ ਲੈਂਦਾ ਸੀ, 2 ਡੰਗਰ ਵੀ ਆ ਜਾਂਦੇ ਸਨ, ਹਲ ਪੰਜਾਲੀ ਵੀ ਆ ਜਾਂਦੀ। ਲਵੇਰੇ ਦੇ ਲੋਕਾਂ ਦੇ ਮੁੱਕਦੇ ਹੀ ਨਹੀਂ ਸਨ। ਤੇ ਚਾਚਾ ਜੀ, ਉਦੋਂ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸਨ, ਹਿੰਦੂਆਂ ਸਿੱਖਾਂ ਦੀਆਂ ਵੀ ਤੁਸੀਂ ਵੇਖੀਆਂ ਨੇ ਵਿਆਹ ਸ਼ਾ, ਹਾਂ, ਉਹ ਕਿੰਜ ਕੇ ਉਹਨਾਂ ਦੇ ਕਿਸ ਤਰ੍ਹਾਂ ਦੇ ਹੁੰਦੇ ਸਨ? ਉਹ ਵਿਆਹ ਜਿਹੜੇ ਨੇ ਉਹਦੇ ਆਪਣੀ ਰੀਤ ਦੇ ਮੁਤਾਬਕ ਹੀ ਕਰਦੇ ਸਨ। ਆਪਣੇ ਜਾਣਾ ਬਾਅਦ ਮਾਤਾ ਰਾਣੀ ਬੂਹਾ ਖੋਲ ਕੰਜਕਾਂ ਆਈਆਂ ਬੁੱਢੀਆਂ ਇਕੱਠੀਆਂ ਗਾਉਂਦੀਆਂ ਜਾਂਦੀਆਂ ਨੇ। ਕੋਈ ਯਾਦ ਕੀ ਗਾਉਂਦੀਆਂ ਹੁੰਦੀਆਂ ਹਨ? ਉਹ ਗਾਉਂਦੀਆਂ ਦੇ ਹੋਈ ਨਾਲ ਮਾਤਾ ਰਾਣੀ ਬੂਹਾ ਖੋਲ ਕੰਜਕਾਂ ਬੁੱਢੀ ਬੱਚੀਆਂ ਨਹੀਂ ਜਾਂਦੀਆਂ। ਹਾਂ, ਉਹ ਬੂਹਾ ਖੋਲ ਉੱਥੇ ਫਿਰ ਕੋਈ ਮੌੜੀਆਂ ਸੁੱਟ ਹੋਣੀਆਂ, ਵਿੱਚ ਪੈਸੇ ਸੁੱਟ ਹੋਣੇ, ਲੱਸੀ ਸੁੱਟ ਹੋਣੀ, ਦੁਆਰਾ ਬਣੀ ਨਹੀਂ ਉਹਨਾਂ ਦੀਆਂ ਫੇਰੇ ਲਾਉਂਦੇ ਸਨ? ਫੇਰੇ ਬਣਦੇ। ਤੇ ਜਦੋਂ ਉਹ ਕੁਨਕਾ ਵਗੈਰਾ ਪਕਾਉਂਦੇ ਹੁੰਦੇ ਸਨ, ਵੰਡਦੇ ਸਨ, ਹਾਂ, ਸਾਰੇ ਹੀ ਖਾਂਦੇ ਹੁੰਦੇ ਹਨ? ਉਹ ਮਤਲਬ ਕਿ ਉਦੋਂ ਲੋਕ ਸਾਰੇ ਇਕੱਠੇ ਹੀ ਸਨ। ਉਹ ਬੜਾ ਇੱਕ ਦੂਜੇ ਨਾਲ ਉਹਨਾਂ ਲੋਕਾਂ ਦਾ ਸਲੂਕ ਸੀ। ਇਹ ਨਹੀਂ ਨਾ ਕੋਈ ਸਲੂਕ ਨਹੀਂ ਸੀ। ਤਗੜੇ ਸਨ ਉਹ, ਪੈਸੇ ਵਾਲੇ? ਨਹੀਂ, ਰਕਬਿਆਂ ਦੇ ਮਾਲਕ ਜ਼ਿਆਦਾ ਤੇ ਹਿੰਦੂ ਸੀ, ਸਿੱਖੀ ਸਨ। ਉਹ ਮਤਲਬ ਉਹ ਜਿਹੜਾ ਪੱਕਾ ਤਲਾਏ ਸਾਰਾ ਭਾਈ ਕਰਮ ਸਿੰਘ ਸਿੱਖ ਹੁੰਦਾ ਸੀ। ਸਿੱਖਾਂ ਦੇ ਖੂਹ ਸਨ ਸਾਰੇ। ਤੇ ਉਦੋਂ ਚਾਚਾ ਜੀ ਜਿਹੜਾ ਵਿਆਹ ਸ਼ਾਦੀ ਹੁੰਦੀ ਸੀ, ਹਾਂ, ਤੇ ਉਹ ਜੰਜਾਂ ਛੰਜਾਂ ਕਿੰਜ ਜਾਂਦੀਆਂ ਹੁੰਦੀਆਂ ਸਨ? ਉਹ ਬਕਾਇਦਾ ਮੰਦਰਾਂ 'ਚ ਰਹਿੰਦੀਆਂ। ਅਗਲਾ ਘਰ ਫਿਰ ਉਹਨੂੰ ਤਲਾਹ ਪਹੁੰਚਾਉਂਦਾ ਸੀ, ਉਹ ਫਿਰ ਪਕਾਉਂਦੇ ਸਨ ਹਲਵੇ ਜੋ ਵੀ ਪਕਾਉਣਾ। ਹਿੰਦੂ ਜਿਹੜੇ ਸਨ? ਹਾਂ। ਅੱਛਾ। ਪਹਿਲਾਂ ਉਹ ਆ ਕੇ ਕਿਤੇ ਉਹਨਾਂ ਨੇ ਇਹ ਜਿਹੜੇ ਮੰਦਰ ਸਨ ਇੱਥੇ ਆ ਕੇ ਠਹਿਰਦੇ। ਸਾਡੇ ਮਹੱਲੇ ਵਿੱਚ ਅਸੀਂ ਵੇਖਦੇ ਨੇ ਉੱਤੇ ਆਏ ਉਹ ਮੰਦਰਾਂ ਦੇ ਉੱਤੇ ਉਹਨਾਂ ਦਾ ਜਿਹੜਾ ਜੰਝ ਆਈ
ਉਹ ਅਗਲੇ ਘਰ ਨੂੰ ਪਤਾ ਹੁੰਦਾ ਸੀ ਪਕਵਾਈ ਸ਼ੁਰੂ ਕਰ ਇਹ ਜਿਹੜਾ ਮਹੱਲਾ ਭਾਬੜੀਆਂ ਦਾ ਮਹੱਲਾ ਹੈਗਾ, ਹਾਂ ਜਿਹੜਾ ਮਾਮ ਸਾਹਿਬ ਹੈ ਅੱਜ ਕੱਲ, ਹਾਂ ਇੱਥੇ ਵਾਹਵਾ ਅਮੀਰ ਲੋਕ ਰਹਿੰਦੇ ਹੁੰਦੇ ਸਨ, ਪੱਕੇ ਕੋਠੀਆਂ ਵਾਲੇ। ਇਹ ਜਿੰਨੇ ਵੀ ਨੇ ਨਾ ਜਗੀਰੀ ਸੀ ਇਹ ਸਾਰਾ ਹਿੰਦੂਆਂ ਦਾ ਹੀ ਸਾਰਾ ਏਰੀਆ। ਆ ਮਾਮ ਸਾਹਿਬ ਦਾ ਦੁਆਰਾ ਸਾਰਾ ਹਿੰਦੂਆਂ ਦਾ ਹੀ, ਬੜੇ ਬੜੇ ਮਾਲਦਾਰ ਹਿੰਦੂ ਕਾਰੋਬਾਰੀ ਲੋਕ ਸੀ। ਉਹ ਹੀ ਮੰਡੀਆਂ ਦੇ ਵਿੱਚ ਜਿੰਨਾ ਕਾਰੋਬਾਰ ਕਰਦੇ ਆ, ਗੱਲਾਂ ਲੈਣਾ ਅੱਗੋਂ ਵੇਚਣਾ। ਅੱਛਾ, ਮੰਡੀਆਂ 'ਚ ਵੀ ਇਹਨਾਂ ਦੇ ਕਾਰੋਬਾਰ ਸੀ? ਹਾਂ, ਮੰਡੀ ਦੇ ਵਿੱਚ ਇਹਨਾਂ ਦਾ ਕਾਰੋਬਾਰ ਸੀ। ਕਿਹੜਾ ਫਸਲ ਲਈਏ, ਮਹਿੰਗਾ ਹੋ ਜਾਣਾ, ਇੱਕ ਦੂਜੇ ਨਾਲ ਮਸ਼ਵਰਾ ਕਰਨਾ, ਇਹ ਫਸਲ ਘਾਟੇ, ਇਹ ਫਲਾਣੇ ਮਹੀਨੇ ਜਾ ਕੇ ਤੇਲ ਹੋ ਜਾਏਗਾ। ਤੇ ਮੁਸਲਮਾਨ ਵੀ ਇਹਨਾਂ ਨਾਲ ਕੰਮ ਕਰਦੇ ਹੁੰਦੇ ਨੇ ਅੱਗੇ? ਹਾਂ, ਮੁਸਲਮਾਨਾਂ ਦਾ ਤੇ ਇਹਨਾਂ ਦਾ ਬੜਾ ਬਹਿਣ ਖਲੋਣ। ਇਹਨਾਂ ਦੇ ਹੱਥਾਂ ਦੀ ਰੋਟੀ ਹੈ, ਮਤਲਬ ਸੌਦੇ ਵੀ ਆ ਜਿੰਨੇ ਹਲਵਾਈ ਨੇ ਇਹਨਾਂ ਦੇ ਸੌਦੇ ਮੁਸਲਮਾਨ ਵੀ ਖਾਂਦੇ ਆ। 8-8 ਦਿਨ ਇਹਨਾਂ ਗੁਰੂ ਸ਼ਾਹ ਜਾਣਾ, ਮੇਲਾ ਲੱਗਦਾ ਹੁੰਦਾ ਸੀ 8 ਦਿਨ 10 ਦਿਨ ਮੀਲਾ 'ਚ ਮੇਲਾ ਲੱਗਦਾ। ਫਿਰ ਉਹ ਨਾਰੋਵਾਲ ਇੱਕ ਲੱਗਦਾ ਸੀ ਬਰਿਆਰਾਂ ਦੀ ਮੰਡੀ, ਇਹ ਕੂੜਾ ਲੱਗਦਾ ਸੀ ਪੱਕਾ ਤਲਾਏ ਜਿੱਥੇ, ਇੱਥੇ ਉਰੇ ਬੜੀ ਵੱਡੀ ਮੰਡੀ ਲੱਗਦੀ। ਡੰਗਰ ਇੰਨਾ ਆਉਂਦਾ ਹੁੰਦਾ ਸੀ ਕੋਈ ਹਿਸਾਬ ਹੀ ਨਹੀਂ। ਤੁਹਾਨੂੰ ਦੱਸਿਆ ਵੀ ਉਦੋਂ 60-65 ਰੁਪਈਏ ਤੇ ਬੜਾ ਮੁੱਲ ਹੁੰਦਾ ਸੀ ਗਾਂ ਦਾ, ਮੱਝ ਦਾ। ਇੱਥੋਂ ਪਾਲ ਕੇ ਤੇ ਮੱਝਾਂ ਲੋਕ ਦੇ ਆਉਂਦੇ ਹਨ 100-100 200 400। ਇੱਥੇ ਕੋਈ ਛੰਭ ਸਨ ਇੰਡੀਆ 'ਚ, ਕਾਨੂੰਨ ਫਲਾਣਾ ਟੀਕੜਾ। ਅੰਮ੍ਰਿਤਸਰ ਵੱਲੋਂ? ਹਾਂ, ਪੈਦਲ ਹੀ? ਆਹੋ, ਪੈਦਲ ਹੀ ਉਦੋਂ ਆਉਣਾ ਹੁੰਦਾ ਸੀ ਨਾ, ਡੰਗਰ ਲਿਆਉਣੇ ਵੇਚ ਕੇ ਜਾਂਦੇ। ਅੱਛਾ ਅੱਛਾ। ਤੇ ਤੁਹਾਨੂੰ ਕੋਈ ਯਾਦ ਹੈ ਕੋਈ ਤੁਹਾਡਾ ਯਾਰ ਉਸ ਦੌਰ 'ਚ ਜਿਹੜਾ ਹਿੰਦੂ ਜਾਂ ਸਿੱਖ ਹੋਏ, ਜਿਹਦੇ ਨਾਲ ਇਕੱਠੇ ਖੇਡਿਆ ਖੁੱਡਿਆ ਹੋਏ ਉਸ ਦੌਰ 'ਚ, ਕਿਸੇ ਦਾ ਨਾਂ ਯਾਦ ਹੈ? ਨਾਂ ਤੇ ਕਈਆਂ ਦੇ ਯਾਦ ਨੇ। ਇਹਦਾ ਨਾਂ ਪੂਰਨ ਸੀ, ਉਹ ਮਾਮ ਸਾਹਿਬ ਦੇ ਕੋਲ ਹੁੰਦਾ ਸੀ। ਉਹ ਤਾਂ ਜਾ ਕੇ ਜਾਂਦੇ ਨੇ ਅਫਸਰ ਲੱਗੇ ਹਨ। ਨੈਣੋ ਹਲਵਾਈ ਹੁੰਦਾ ਸੀ ਅੱਗੇ, ਆ ਫਲਾਣਾ ਰਤਨ ਹਲਵਾਈ ਏ ਅੱਗੇ, ਉਹ ਲੁਹਾਰੀ ਮੰਡੀ ਰਤਨ ਦੀ ਮਸ਼ਹੂਰ ਸੀ ਦੁਕਾਨ। ਉਹ ਸਾਰਾ ਵੱਡਾ ਬਾਜ਼ਾਰ ਸੀ, ਹਿੰਦੂਆਂ ਦਾ ਹੀ ਸੀ ਨਾ, ਹਲਵਾਈਆਂ ਦਾ ਕੰਮ ਕਰਨਾ। ਜੁਮਾ ਮਸੀਤ ਦੇ ਕੋਲ ਵੀ ਸਾਰੇ ਹਿੰਦੂਆਂ ਦਾ ਹੀ ਕਾਰੋਬਾਰ ਸੀ। ਕੱਪੜੇ ਠੇਕਣੇ, ਇਹ ਝੂਰਾਂ ਦਾ ਕੰਮ ਸੀ। ਉਧਾਰ ਵੀ ਦਿੰਦੇ ਹੁੰਦੇ ਹਨ ਪੈਸੇ? ਹਾਂ, ਉਧਾਰ ਦਿੰਦੇ ਬਜਾਜੀ? ਬਿਲਕੁਲ। ਉਹ ਜਿਹੜਾ ਉਧਾਰ ਦਿੰਦੇ ਸਨ ਤੇ ਉਹ ਮੰਨਿਆ ਜਾਂਦਾ ਸੀ। ਉਹ ਵਹੀ 'ਚ ਅੰਗੂਠਾ ਲਵਾਉਂਦੇ ਸੀ, ਉਹ ਅਦਾਲਤ ਮੰਨਦੀ ਸੀ, ਜੋ ਮੁਕਰ ਜਾਏ ਤੇ ਉਹ। ਅੱਛਾ, ਹਾਂ, ਸਹੀ ਹੈ। ਤੇ ਮੈਨੂੰ ਇਹ ਦੱਸੋ, ਜਿਹੜੇ ਮੁਸਲਮਾਨ ਨੇ ਹਾਂ। ਇਹਨਾਂ ਦੇ ਜਦੋਂ ਵਿਆਹ ਜਾਂਦੇ ਹਨ, ਘੋੜੀਆਂ ਤੇ ਜਾਂਦੇ, ਪੈਦਲ ਜਾਂਦੇ ਹੁੰਦੇ ਹਨ ਜੰਜਾਂ? ਉਦੋਂ ਡੋਲਿਆਂ 'ਚ ਬੁੱਢੀਆਂ ਆਉਂਦੀਆਂ ਸਨ। ਹੁਣ ਤੇ ਲਾੜੀਆਂ ਨੇ ਤੇ ਅਕਾਰਾਂ ਨੇ ਨਾ, ਉਹਨਾਂ ਦੀ ਡੋਲੇ 'ਚ ਭਾਵੇਂ ਕਿਤੇ ਵੀ ਹੁੰਦਾ, ਉਹ ਉਹਨਾਂ ਦੇ ਜਿਹੜੇ ਕੰਮੀ ਹੁੰਦੇ ਸਨ, ਜਿੱਦਾਂ ਬਾਛੀ ਆ ਫਲਾਣਾ ਢੀਂਗੜਾ, ਤੇ ਉਹ ਡੋਲੇ ਬਣੇ ਦੇ ਹੁੰਦੇ ਸਨ। ਤੇ ਚੁੱਕ ਕੇ ਲਿਆਉਣਾ? ਆ ਚੁੱਕ ਲਿਆ। ਤੇ ਥੱਕਦੇ ਨਹੀਂ ਹਨ ਹੁੰਦੇ? ਉਹ ਥੱਕ ਵੀ ਜਾਣ, ਉਹਨਾਂ ਦੇ ਪੈਸੇ ਲੈਣੇ ਹੁੰਦੇ ਸਨ, ਕਮੀ ਸਨ। ਹਾਂ। ਅੱਛਾ, ਤੇ ਆਪਣਾ ਲੋਕੀ ਕਿੰਨੇ ਕਿੰਨੇ ਕੱਪੜੇ ਸਵਾਉਂਦੇ ਹੁੰਦੇ ਹਨ ਵਿਆਹ ਦੇ? ਵਿਆਹ ਦੇ ਮਤਲਬ ਦੇ ਹੁਣ ਤੇ ਬਹੁਤਾ ਹਿਸਾਬ ਹੈ। ਉਦੋਂ ਦੇ ਲੋਕ ਧੋਂਦੇ ਵੀ ਸਨ ਉਦੋਂ। ਮਤਲਬ ਇਹ ਜਿਹੜਾ ਨਾ ਹੁਣ ਤੇ ਇਹ ਜ਼ਮਾਨਾ ਜਿਹੜਾ ਨਾ, ਇਹ ਜ਼ਮਾਨਾ ਜਿਹੜਾ ਆਇਆ ਇਹ ਤੇ ਖੰਡ ਦਾ ਸ਼ੀਲਾ ਹੀ ਹੈ। ਉਦੋਂ ਚਰਖਾ ਕਰਦੀਆਂ ਬੁੜੀਆਂ, ਖੱਦਰ? ਆ ਖੱਦਰ ਜਿਹੜਾ, ਤੇ ਇੱਕ ਇੱਕ ਸੂਟ ਹੋਣਾ? ਹਾਂ, ਸੂਟ ਜਿਹੜਾ ਉਹ ਬੜਾ ਚਿਰ ਧੋਂਦੇ ਧਾਂਦੇ, ਬੜਾ ਚਿਰ ਨਿਕਲ ਜਾਂਦਾ ਸੀ। ਇਹ ਤੇ ਹੁਣ ਆ ਜਿਹੜੇ ਆਉਂਦੇ ਨੇ ਆ ਲੋਕੀ ਬਾਜ਼ਾਰ 1000 ਰੁਪਈਆ ਦੀ ਸਵਾਈ ਹੁੰਦੀ ਸੀ ਸੂਟ ਦੀ, ਉਹ ਲੈ ਜਾਂਦੇ ਜੇ। ਹੁਣ ਉਹ ਬੁੱਢੀਆਂ ਧੋਂਦੀਆਂ ਹੀ ਨਹੀਂ। ਉਹ ਐਵੇਂ ਭਾਂਡੇ ਭੰਡੇ ਦੇ ਹੁੰਦੇ ਨੇ ਤੇ ਉਹ ਬਾਦਿਆਂ ਦੇ ਵਿੱਚ ਉਹ ਇਕੱਠੇ ਕਰਕੇ ਲੈ ਜਾਂਦੇ? ਇਕੱਠੇ ਕਰਕੇ ਜਾ ਕੇ ਧਵਾ ਕੇ ਤੇ ਉਹਨਾਂ ਦੇ ਅੱਗੇ ਸੂਟ ਪੈ ਬਣਾ। ਤੇ ਪਸਰੂਰ 'ਚ ਬੱਤੀ ਤੁਹਾਡੇ ਹੁੰਦਿਆਂ ਆਈ ਹੈ, ਤੁਹਾਨੂੰ ਚੇਤਾ ਹੈ? ਹਾਂ, ਪਹਿਲਾਂ ਦੇ ਮੇਰੇ ਕੋਲ ਜਿੰਨੇ ਵੀ ਸਨ, ਪਹਿਲਾਂ ਸਾਰੇ ਬੱਤੀਆਂ ਬਾਲਦੇ ਸਨ, ਫਿਰ ਗੈਸ ਨਿਕਲ ਆਏ ਸਨ। ਆ ਗੂੰਗਾ ਬਾਲਦਾ, ਆ ਮਤਲਬ ਆ ਫਲਾਣਾ। ਮੈਂ ਉਦੋਂ ਹਲਵਾਈ ਦਾ ਕੰਮ ਕਰਦਾ ਸਾਂ। ਅੱਛਾ, ਤੁਸੀਂ ਸਿੱਖਿਆ? ਮੈਂ ਕੋਈ 32-33 ਸਾਲ ਮਠਿਆਈ ਦਾ ਕੰਮ ਕੀਤਾ, ਹਿੰਦੂਆਂ ਸਿੱਖਾਂ ਦੇ ਵੇਲੇ ਤੋਂ। ਮਤਲਬ ਪਹਿਲਾਂ ਕਰਿਆਨਾ ਬੜਾ ਚਿਰ ਰੱਖਿਆ, ਕਿੱਕਰ ਦਾ ਕੋਲਾ ਇਹਨਾਂ ਪਿੰਡਾਂ ਤੋਂ ਮੈਂ ਲਿਆਉਣਾ ਦਾ।
ਬਿਜਲੀ ਤਾਂ ਹੈ ਹੀ ਨਹੀਂ ਸੀ ਉਦੋਂ, ਹੀਟਰ ਤੇ ਹੈ ਹੀ ਨਹੀਂ। ਇਹ ਇੱਥੇ ਕੋਠੀਆਂ, 2 ਕੋਠੀਆਂ ਉਹ ਉੱਥੇ ਸਨ, ਉਹ ਮੀਆਂ ਕਾਕੇ ਦੀ ਅੱਗੇ ਅਜੀਆਂ ਹੋਣੇ ਨਾ ਵੇਚੀਆਂ ਨੇ। ਢਾਈਆਂ ਨੇ। ਹਾਂ ਅੱਛਾ। ਹਾਂ। ਤੇ ਇਹਦਾ ਮਤਲਬ ਤੁਹਾਂ ਫਿਰ ਹਲਵਾਈਆਂ ਦਾ ਕੰਮ ਉਹ ਪਾਕਿਸਤਾਨ ਹਿੰਦੁਸਤਾਨ ਜਦੋਂ ਇਕੱਠੇ ਉਦੋਂ ਹੀ ਸਿੱਖ ਲਿਆ ਸੀ? ਆਹੋ ਕਿਸੇ ਹਿੰਦੂ ਕੋਲ ਸਿੱਖਿਆ ਅੰਗਰੇਜ਼ ਸੀ? ਦਾ ਜ਼ਮਾਨਾ ਸੀ ਨਾ, ਉਦੋਂ ਮੈਂ ਪਹਿਲਾਂ ਦੇ ਕੰਮ ਸਿੱਖਿਆ ਸੀ ਮਿਸਤਰੀਆਂ ਦਾ। ਉਦੋਂ ਨਵਾਬ ਸ਼ਾਹ ਸੀ ਰਹੇ ਆ ਬੜਾ ਚਿਰ, ਉਦੋਂ ਹੋਰਾਂ ਦਾ ਝਗੜਾ ਸੀ, ਹੋਰ ਲੜਦੇ ਸਨ, ਆਜ਼ਾਦੀ ਮਾਰਿਆ। ਪੀਰ ਭਗਾਲਾ ਉਹਦਾ ਨਾਂ ਸੀ। ਅੱਛਾ। ਤੇ ਸਾਡੇ ਮਗਰ ਉਹ ਪਰਲੇ ਲੋਕ ਆਉਂਦੇ ਹੁੰਦੇ ਸਨ ਨਾ, ਉਹ ਸਾਡੇ ਮਗਰ ਜਿਹੜੇ ਕੰਮ ਕਰਦੇ ਸਨ ਨਾ, ਉਹ ਬਾਗੜੀਏ ਕੋ ਕੌਮ ਨਿਕਲਦੀ ਹੁੰਦੀ ਸੀ ਇੱਧਰੋਂ, ਬੁੱਢੀਆਂ ਬੰਦੇ ਕੰਮ ਕਰਦੇ। ਹੁਣ ਤੇ ਬੁੱਢੀਆਂ ਜਿਹੜੀਆਂ ਨੇ ਉਹ ਤੇ ਜਾਣਾ ਹਸਪਤਾਲਾਂ 'ਚ ਜੰਮਦੀਆਂ, ਉਹ ਉਹਨਾਂ ਹੀ ਵਕਤ ਲੈਂਦੀਆਂ, ਜਾਣਾ ਜੰਮ ਕੇ ਪਿੱਛੇ ਪਾ ਕੇ ਤੇ ਕੰਮ ਤੇ ਆ ਜਾਂਦੀਆਂ। ਉਹ ਬੜੀ ਸਖਤ ਕੌਮ ਸੀ। ਆ ਰਾਹ ਗਲੀਆਂ ਉਹਨਾਂ ਹੀ ਲੋਕਾਂ ਬਣਾਈਆਂ ਨੇ, ਸਾਡੀ ਲੋਕ ਬੁੱਢੀਆਂ ਵੀ ਨਹੀਂ, ਉਹ ਜਫਾ ਕਾਸ਼ ਦੇ ਬੰਦੇ ਵੀ ਨਹੀਂ। ਤਾਰ ਅਰ ਕਵਿਆਂ ਵਾਲਾ ਵਾਜਾ ਹੁੰਦਾ ਸੀ ਸਿਰਫ ਵਿਆਹਾਂ ਸ਼ਾਦੀਆਂ 'ਚ ਲੋਕਾਂ ਨੇ ਉਹ ਗਾਉਣ ਭਰੇ ਦੇ ਹੁੰਦੇ ਸਨ, ਉਹ ਉੱਤੇ ਸੂਈ ਚੱਲਦੀ ਹੁੰਦੀ। ਉਹ ਜਿਹੜਾ ਸਪੀਕਰ ਲੱਗਾ ਹੋਣਾ? ਆਓ ਉਹ ਜਦੋਂ ਰੱਖਦੇ ਆ ਚੇਂਜਰ। ਥੱਲੇ, ਥੱਲੇ ਤਵਾ ਹੁੰਦਾ ਆਹ ਚੇਂਜਰ। ਆ ਜੀ ਅੱਛਾ। ਉਹ ਵੇ। ਸਹੀ ਹੈ। ਤੇ ਜਦੋਂ ਫਿਰ 47 ਹੋਈ ਤੇ ਇੱਥੇ ਖੂਨ ਖਰਾਬਾ ਤੇ ਨਹੀਂ ਹੋਇਆ? ਇੱਥੇ ਖੂਨ ਖਰਾਬਾ ਨਹੀਂ। ਅਮਨਾ ਮਾਂ ਨੇ ਟੁਰ ਗਏ ਨੇ? ਆ ਕੋਈ ਇੱਕ ਦੋ ਨੁਕਸਾਨ ਹੋਇਆ। ਉਹ ਜਮਾ ਮਸ਼ੀਦ ਦੇ ਕੋਲ ਇੱਕ ਉਹਦਾ ਨਾਂ ਸੀ, ਉਹ ਇੱਥੇ ਹੀ ਮਾਰ ਕੇ ਤੇ ਉਹਨਾਂ ਪਤਾ ਖੂਹ 'ਚ ਸੁੱਟ ਛੜਿਆ ਸੀ। ਉਹ ਨਵੇਂ ਸ਼ਾਦੀ ਖਾਨਗਾਹ ਦੇ ਕੋਲ ਖੂਹ ਹੁੰਦੇ ਸਨ। ਮਾਰਿਆ ਕਿਹਨੂੰ? ਉਹਦਾ ਨਾਂ ਸੀ ਕੋਈ, ਉਦੋਂ ਬਹਰਹਾਲ ਚਲੋ ਨਾ ਹਾਂ, ਬੋਲੋ, ਠੀਕ। ਹਾਂ। ਅੱਛਾ। ਤੇ ਇਹ ਕਿੱਧਰ ਨੂੰ ਗਏ ਨੇ ਇੱਥੋਂ ਫਿਰ? ਕੈਂਪ ਕਿੱਥੇ ਲੱਗਾ ਸੀ? ਇਹ ਕੈਂਪ ਜਿਹੜਾ ਹੈ ਨਾ, ਇਹ ਜ਼ਿਆਦਾ ਤੇ ਹਾਈ ਸਕੂਲ ਸੀ। ਉਹ ਸਟੇਸ਼ਨ ਵਾਲਾ? ਆ ਉੱਥੇ ਅੱਛਾ। ਤੇ ਗੱਡੀ ਤੇ ਬੈਗ ਫਿਰ ਗਏ? ਨਹੀਂ, ਪੈਦਲ ਵੀ ਇਹ ਸੜਕ ਜਿਹੜੀ ਚੰਗਾ ਵਾਲੀ ਜਾਂਦੀ ਹੈ, ਪੈਦਲ ਵੀ ਗਏ ਨੇ। ਇਹ ਜਿਹੜੀ ਨਾਰੋਵਾਲ ਦਾ ਰੋਡ ਪਸਰੂਰ ਕੱਚਾ ਹੁੰਦਾ ਸੀ? ਆ ਕੱਚਾ। ਅੱਛਾ। ਅੱਗੇ ਦੇਖ ਆ ਪੁਲ ਤੇ ਹੈ ਹੀ ਨਹੀਂ ਸੀ ਡੇਕ ਦਾ ਪੁੱਲ ਨਹੀਂ ਸੀ ਹੁੰਦਾ? ਨਾ, ਪਵੇ ਤੇ ਅੱਜ ਕੱਲ ਬਣਿਆ। ਗੱਡੀ ਵਾਲਾ ਹੋਏਗਾ ਨਾ ਪੁੱਲ? ਗੱਡੀ ਵਾਲਾ ਹੈ ਸੀ, ਤੇ ਉਹ ਜਿਹੜਾ ਦੂਜਾ ਬਣਿਆ ਉਹ ਬੱਸਾਂ ਵਾਲਾ? ਹੁਣ ਬਣਿਆ। ਅੱਛਾ। ਹਾਂ, ਇੱਥੇ ਤੇ ਉਹਨਾਂ ਨੇ ਲੋਹੇ ਦੀ ਕੋਈ ਸੁੱਟੀ ਦੀ ਹੁੰਦੀ ਸੀ ਗਰਮੀਆਂ ਨੂੰ, ਕੋਈ ਲਾਰੀ ਬੱਸ ਕੋਈ ਐਸੀ ਚੀਜ਼ ਜਾਏ ਤੇ ਉਹ ਮਤਲਬ ਇਹ ਵੀ ਖੁੱਬੇ ਨਾ ਰੇਤ ਦੇ ਵਿੱਚ ਉਹ ਜਾਲ ਜਿਹਾ ਬਣਾਇਆ ਸੀ। ਜਦੋਂ ਆ ਜਾਂਦੀ ਹੁੰਦੀ ਸੀ ਸਾਉਣ ਭਾਦਰੋਂ ਦੇ, ਫਿਰ ਜਾਲ ਬਾਹਰ ਕੱਢ ਰਹੀ। ਜਦੋਂ ਹਿੰਦੂ ਸਿੱਖ ਟੁਰ ਗਏ ਹਾਂ ਤੇ ਤੁਹਾਂ ਵੇਖਿਆ ਸ਼ਹਿਰ ਖਾਲੀ ਹੋ ਗਿਆ? ਹਾਂ, ਸ਼ਹਿਰ ਦੇ ਉਹ ਆਪੇ ਹੀ ਉਹ ਕੈਂਪਾਂ 'ਚ ਆਪੇ ਹੀ ਦੌੜ ਗਏ। ਨਹੀਂ, ਸ਼ਹਿਰ ਖਾਲੀ ਹੋ ਗਿਆ, ਦੁਕਾਨਾਂ, ਘਰ। ਆਹੋ, ਉਹ ਤੇ ਆਪਣੇ ਆਪਣੇ ਆਪ ਨੂੰ ਸੇਫ ਕਰਨ ਲਈ ਉਹ ਜਿਹੜੇ ਕੈਂਪ ਬਣੇ ਸਨ ਉਹਨਾਂ 'ਚ ਚਲੇ ਗਏ। ਕੋਈ ਇੱਥੇ ਸੀ, ਕੋਈ ਕਲਾਸ ਵਾਲੇ ਬਣਿਆ ਦਾ ਸੀ, ਕੋਈ ਪਸਰੂਰ ਸਟੇਸ਼ਨ ਦੇ ਉੱਤੇ ਬਣਿਆ ਦਾ। ਸਾਡੇ ਕੋਲ ਤੇ ਉਦੋਂ ਫੌਜ ਹੀ ਹੈ ਨਹੀਂ। ਇੱਥੇ ਸਰਾਏ ਵੀ ਹੁੰਦਾ ਸੀ? ਹੈ ਸਰਾਂ? ਹਾਂ, ਸਲਾਮ ਹੀ ਹੈ ਸੀ। ਸੁਣਾਓ ਹੋਈ ਹੈ ਕਿ ਉਹ ਸਟੇਸ਼ਨ ਨੂੰ? ਨਹੀਂ, ਟੇਲ ਵਾਲਾ ਕਯੂਮ ਦਿੱਤੇ। ਇਹ ਇੱਥੋਂ ਸ਼ੁਰੂ ਹੁੰਦੀ ਹੈ, ਆ ਦਰਵਾਜ਼ੇ ਤੋਂ, ਆ ਜਿੱਥੇ ਸਿਟੀ ਸਕੂਲ ਹੈ, ਹਾਂਜੀ। ਇਹਦੇ ਕੋਨੇ ਤੋਂ ਸ਼ੁਰੂ ਹੁੰਦੀ ਹੈ ਤੇ ਦੂਰ ਤੱਕ ਜਾਂਦੀ ਹੈ। ਅੱਗੇ ਬੋਰਡ ਪਰ। ਅੱਛਾ। ਹਾਂ, ਤੇ ਮੰਡੀਆਂ ਜਿਹੜੀਆਂ ਸਨ ਇੱਥੇ, ਉਹਦੇ 'ਚ ਕਿੰਨਾ ਦਾ ਰਾਜ ਹੁੰਦਾ ਸੀ ਮੰਡੀਆਂ ਜਿਹੜੀਆਂ ਨੇ? ਮੰਡੀਆਂ ਦੇ ਵਿੱਚ ਤੇ ਹਿੰਦੂ ਜ਼ਿਆਦਾ ਹੀ ਕਾਮਯਾਬ ਤੇ ਹਿੰਦੂ ਹੀ ਸਨ। ਜਾਂ ਉਹ ਲੁਹਾਰ ਆਏ ਸਨ ਅਬਦਲਵਾਦ ਕੇ, ਇਹਨਾਂ ਨੇ ਉਹਨਾਂ ਦੇ ਵਕਤ 'ਚ ਕੰਮ ਕੀਤਾ। ਤੇ ਇਹ ਸੌਦਾ ਧਾਰ ਵੀ ਦਿੰਦੇ ਹੁੰਦੇ ਹਨ ਹਿੰਦੂ ਖੱਤਰੀ? ਹਾਂ, ਦਿੰਦੇ ਸਨ। ਮਤਲਬ ਉਹ ਅੰਗੂਠਾ ਦਵਾਉਂਦੇ ਸਨ ਨਾ ਵਹੀ ਖਾਤੇ। ਕਚਹਿਰੀ 'ਚ ਵੀ ਉਹਨਾਂ ਦਾ ਜਿਹੜਾ ਨਾ ਕੋਈ ਮੁੱਕਰ ਜਾਏ ਤੇ ਉਹ ਆਂਦੇ ਹਨ ਤੇ ਆ ਪੈਸੇ ਇਹਨਾਂ ਦੇ। ਤੇ ਜਦੋਂ ਇਹਨਾਂ ਦਾ ਕੋਈ ਦਿਨ ਤਿਉਹਾਰ ਆਉਂਦਾ ਸੀ ਤੇ ਸਾਰੇ ਇਕੱਠੇ ਹੁੰਦੇ ਹਨ? ਹਾਂ, ਉਹ ਵੀ ਇਕੱਠੇ ਹੁੰਦੇ ਸਨ। ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਲੋਕਾਂ ਦੇ ਉਹਨਾਂ ਬਕਾਇਦਾ ਉਹਨਾਂ ਦੀਆਂ ਜੰਜਾਂ ਇਸ ਤਰ੍ਹਾਂ ਹੀ ਆਉਂਦੀਆਂ ਜਾਂਦੀਆਂ ਜਿਸ ਤਰ੍ਹਾਂ ਹੁਣ ਰੀਤ ਬਣੀ ਨਹੀਂ। ਤੇ ਮੁਸਲਮਾਨਾਂ ਦਾ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਮਾੜੇ ਦਾ, ਹਾਂ। ਤੇ ਉਹ ਕੋਈ ਦਾਣਾ ਫੱਕਾ ਕੋਈ ਮਦਦ ਸ਼ਦਦ ਕਰਦੇ ਹੁੰਦੇ ਹਨ ਹਿੰਦੂ ਸਿੱਖ? ਨਹੀਂ, ਉਹ ਮਤਲਬ ਉਹ ਤੇ ਉਹਨਾਂ ਕੋਲੋਂ ਤੇ ਉਹ ਹੀ ਹੈ ਨਾ,
ਇੱਕ ਦੂਜੇ ਨਾਲ ਹੁੰਦਾ ਸੀ ਨਾ ਭਾਈ, ਤੇ ਉਹ ਅੰਗੂਠਾ ਦਵਾ ਲੈਂਦੇ ਸਨ ਨਾ, ਆਹੋ। ਪੈਸੇ ਦਿੰਦੇ ਸਨ, ਆਹੋ ਉਹ ਅੰਗੂਠਾ ਦਵਾਉਂਦੇ ਸਨ ਤੇ ਐ ਨਾ ਇਹਨੇ ਪੈਸੇ ਦਿੱਤੇ ਨੇ, ਉਹ ਮੁੱਕਰ ਨਹੀਂ ਸਕਦਾ। ਹੂੰ ਹਾਂ। ਠੀਕ ਹੋ ਗਿਆ। ਤੇ ਸਟੇਸ਼ਨ ਤੁਹਾਨੂੰ ਹੋਸ਼ ਬਣਿਆ ਸੀ ਸਟੇਸ਼ਨ ਕਿ ਨਹੀਂ? ਸਟੇਸ਼ਨ ਤੇ ਅਜੇ ਉਦੋਂ ਦੇ ਤੁਹਾਨੂੰ ਮੈਂ ਦੱਸਣਾ ਵੀ ਹਿੰਦੂਆਂ ਸਿੱਖਾਂ ਦੇ ਵੇਲੇ ਇਹ ਬਣਿਆ ਦਾ ਸੀ ਸਭ ਕੁਝ। ਇਹ ਅੰਮ੍ਰਿਤਸਰ, ਇਹ ਉਸ ਜ਼ਿਆਦਾ ਦਾ ਨਾਮ ਹੈ, ਇਹ ਕੀ ਇਹਦਾ ਨਾਂ ਹੈ, ਨਾਰੋਵਾਲ। ਤੇ ਉਦੋਂ ਇਹ ਸਟੇਸ਼ਨ ਤੇ ਉਦੋਂ ਬਣੇ ਦੇ ਸਨ ਸਾਰੇ, ਅੰਗਰੇਜ਼ ਦੇ ਗੱਡੀ ਬਣਾਏ? ਚੱਲਦੀ ਸੀ। ਅੰਗਰੇਜ਼ ਹੀ ਬਣਾ ਗਿਆ ਨਾ। ਆਹੋ, ਇਹ ਬੈਂਕ ਜਿਹੜਾ ਹੈ ਇਹ ਸ਼ੇਰਾਂ ਵਾਲਾ, ਇਹ ਸਬਜ਼ੀ ਮੰਡੀ ਦੇ ਵਿੱਚ, ਇਹ ਤੇ ਬਹੁਤਾ ਤੇ ਜਿਹੜੇ MP MLA ਹੋਏ ਨੇ ਨਾ, ਇਹਨਾਂ ਨੇ ਉਹ ਇਮਾਰਤਾਂ ਦੀਆਂ ਇੱਟਾਂ ਵੀ ਲੈ ਗਏ ਨੇ, ਤੇ ਉਹਨਾਂ ਦੇ ਗਾਰਡਨ ਵੀ ਲੈ ਗਏ ਨੇ। ਵੇਖੋ ਨਾ, ਉਹ ਸਾਰਾ ਕੂੜਾ ਬਣਿਆ ਦਾ। ਇਹ ਜਿਹੜਾ ਘਰ ਜਿੱਥੇ ਉਹ ਤਾਰਘਰ ਹੁੰਦਾ ਸੀ ਦਰਵਾਜ਼ੇ ਦੇ ਕੋਲ, ਹਾਂ, ਉਹ ਦਰਵਾਜ਼ੇ ਦੇ ਕੋਲ ਆਹੋ, ਇੱਥੇ ਅਸੀਂ ਇਹ ਕਿਹਦਾ ਘਰ ਹੁੰਦਾ ਸੀ? ਕਿ ਹਿੰਦੂ ਸੀ ਕਿਹਦਾ? ਇਹ ਹਿੰਦੂ ਦਾ ਸੀ। ਅੱਛਾ, ਹਾਂ। ਕੋਈ ਪਤਾ ਕੀ ਕੰਮ ਸੀ? ਉਹ ਕੰਮ ਸ਼ਾਮ ਉਹਨਾਂ ਦਾ ਹੁੰਦਾ ਸੀ? ਨਹੀਂ, ਇੱਥੇ ਮਤਲਬ ਸਾਰਾ ਡਾਕਖਾਨਾ ਦਾ ਕੰਮ ਇੱਥੇ ਹੁੰਦਾ ਰਿਹਾ ਕਿ ਉਹ। ਅੱਛਾ, ਤੇ ਆਹ ਚਿੱਟਾ ਖੂਹ ਜਿਹੜਾ, ਇਹ ਤੇ ਖੂਹੀ ਵੇਖੀ ਹੈ? ਇਹ ਖੂਹੀ ਦੇ ਉੱਤੇ ਜਾੜੀਆਂ ਹਿੰਦੂਆਂ ਦੀਆਂ ਫੋਟੋਆਂ ਸਾਰੀਆਂ ਲੱਗੀ ਦੀਆਂ ਇਮਾਰਤਾਂ ਦੇ, ਉਹਨਾਂ ਦਾ ਰਾਮਣ ਲਛਮਣ ਫਲਾਣਾ ਹੋਇਆ। ਅੱਛਾ, ਹਾਂ, ਉਹ ਕੰਧਾਂ ਦੇ ਉੱਤੇ ਉਹਨਾਂ ਫੋਟੋ ਵੀ ਲਗਾਈ ਦੀਆਂ। ਵਾਹ, ਤੂੰ ਸਹੀ ਵੇਖੀਆਂ ਹੋਏ। ਹਾਂ, ਬਿਲਕੁਲ। ਪੂਰੇ ਲੋਕਾਂ ਲਵਾਉਂਦੇ ਸਨ ਨਾ, ਬੜੇ ਚਾਅ ਨਾਲ ਲਵਾਉਂਦੇ। ਇੱਕ ਪੌੜੀਆਂ ਵੀ ਹੁੰਦੀਆਂ ਹਨ, ਉਹ ਪੌੜੀਆਂ ਦਾ ਥੱਲੇ ਉਤਰ ਜਾਓ। ਇੱਥੇ ਹੁੰਦੀ ਸੀ ਕਿ ਪਸਰੂਰ ਇੱਥੇ ਸਨ ਚੰਦਾਂ ਦੇ ਨਾਲ ਅਗਲੇ ਦਾ। ਅੱਛਾ, ਹੈ ਸਾ। ਹਾਂ, ਉਹ ਪੌੜੀਆਂ ਮਤਲਬ ਇਹ ਥੱਲੇ ਤੱਕ ਪਾਣੀ ਪੀ ਕੇ ਤੇ ਬੰਦਾ ਪੌੜੀਆਂ ਦਾ ਤਾਂ ਵੀ ਆ ਜਾਂਦਾ। ਅੱਛਾ, ਉਹ ਜਿਹੜਾ ਵੇਲਾ ਸੀ ਉਹ ਚੰਗਾ ਸੀ? ਸਲੂਕ ਲੋਕਾਂ ਦਾ ਬੜਾ ਚੰਗਾ ਹੈ। ਗੱਲ ਤੇ ਹੈ, ਸਲੂਕ ਬੜਾ ਚੰਗਾ ਹੈ। ਤੇ ਜਦੋਂ ਟੁਰ ਗਏ ਫਿਰ ਉਹ ਹਿੰਦੂ ਸਿੱਖ, ਤੇ ਹਰ ਪਾਸੇ ਫਲਾਨੀ ਪੈ ਗਏ ਜਿੰਨੀ ਦੇਰ ਤੱਕ ਨਵੇਂ ਨਹੀਂ ਆਏ। ਅੱਜ ਨਾ ਚਿਰ ਨਵੇਂ ਨਹੀਂ ਹੈ। ਤੇ ਦੁਕਾਨਾਂ ਖਾਲੀ ਸਨ ਪਈਆਂ? ਫਿਰ ਦੁਕਾਨਾਂ ਤਾਂ ਸਾਰੀਆਂ ਖਾਲੀ ਹੋਈਆਂ ਨੇ ਨਾ, ਤੇ ਫਿਰ ਤੇ ਕੋਈ ਕਿਤੇ ਆ ਕੇ ਤੇ ਇਹਨਾਂ ਨੇ ਫਿਰ ਨਹੀਂ, ਉਹ ਸੌਦਾ ਸਾਦਾ ਤੇ ਇੱਥੇ ਛੱਡ ਕੇ ਨਾ, ਤੇ ਉਹ ਲੋਕੀ ਲੈ ਲੂਗੇ। ਆ ਲੋਕਾਂ ਨੇ ਸਭ ਕੁਝ ਹੀ ਚੁੱਕ ਲਿਆ ਸੀ। ਮੈਂ ਵੀ ਇੱਕ ਵਾਰ ਉਦੋਂ ਤਗੜਾ ਸਾਂ ਨਸ਼ਾਲਾ, ਮੈਂ ਵੀ ਨਾਲ ਮਤਲਬ ਕਿ ਕਰਦਾ ਕੋਲਾ ਤੇ ਕਰਿਆਨਾ ਉਦੋਂ ਮੈਂ ਵੇਚ ਦੁਕਾਨ ਸੀ, ਲੋਹਾਈ ਦੀ ਵੀ ਬਾਅਦ ਚ ਕੀਤੀ। ਤੇ ਜਦੋਂ ਉਹ ਦੁਕਾਨਾਂ ਖਾਲੀ ਕਰ ਗਏ ਤੇ ਲੋਕੀ ਲੈ ਲੂਗੇ ਸਮਾਨ। ਆਹੋ, ਦੁਕਾਨਾਂ ਦੇ ਲੋਕਾਂ ਨੇ ਭੰਨ ਭੁੰਨ ਕੇ ਸਾਰਾ ਕੁਝ ਜਿਹਦੇ ਜੋ ਢਾਏ ਚੜਿਆ। ਜੋ ਢਾਏ ਚੜਿਆ, ਕਣਕਾਂ ਛਣਕਾਂ, ਚੌਲ ਮੰਡੀ ਚੋਂ ਇੱਥੋਂ ਸਾਰਾ ਫਿਰ ਇੰਝ ਰਿਹਾ। ਅੱਛਾ, ਤੇ ਘਰਾਂ ਦੇ ਵਿੱਚ ਜਿਹੜੇ ਹਿੰਦੂਆਂ ਦੇ ਘਰ ਸਨ, ਘਰਾਂ ਦੇ ਵਿੱਚ ਫਿਰ ਉਹਨਾਂ ਭੰਨ ਭੁੰਨ ਕੇ ਜੋ ਕੁਝ ਹੈ ਸੀ ਲੁੱਟਿਆ। ਲੁੱਟੀ ਹੁੰਦੀ ਹੈ ਨਾ, ਮਤਲਬ ਵੀ ਜਿਹੜੀ ਚੀਜ਼ ਲੱਭੀ ਬਹਿ ਗਏ। ਸਹੀ ਹੋ ਗਿਆ। ਤੇ ਉਂਝ ਕਦੀ ਉਹ ਚੇਤਾ ਆਇਆ ਉਸ ਵੇਲੇ ਦਾ? ਨਹੀਂ, ਉਦੋਂ ਲੋਕੀ ਇੱਕ ਦੂਜੇ ਦੇ ਨਾਲ ਪਿਆਰ ਜ਼ਿਆਦਾ ਸੀ, ਭਾਵੇਂ ਉਹ ਮਜ਼ਹਬੀ ਤੌਰ ਤੇ ਕੋਈ ਪਿਆਰ ਜ਼ਿਆਦਾ ਸੀ ਇੱਕ ਦੂਜੇ ਨਾਲ। ਮਤਲਬ ਕੋਈ ਮਦਦ ਕਰਦਾ ਸੀ ਨਾ, ਤੇ ਉਹ ਫਖਰ ਸਮਝਦੇ ਸਨ। ਕੋਈ ਕੰਮ ਕਿਸੇ ਨੂੰ ਆਖਣਾ, ਹੁਣ ਤੇ ਗੱਲ ਨਹੀਂ ਹੈ। ਮਹਿੰਗਾਈ ਤੇ ਨਹੀਂ ਸੀ ਹੁੰਦੀ ਉਦੋਂ? ਨਹੀਂ, ਮਹਿੰਗਾਈ ਉਦੋਂ ਤੁਹਾਨੂੰ ਮੈਂ ਦੱਸਿਆ ਵੀ ਉਦੋਂ ਹਰ ਚੀਜ਼ ਦੇ ਲਈ ਆਬਾਦੀ ਗਈ ਹੈ ਵੱਧ। ਜ਼ਮੀਨ ਤੇ ਨਹੀਂ ਨਾ ਵਧੀ, ਜ਼ਮੀਨ ਤੇ ਉਹ ਹੀ ਤੇ ਕਰੋੜਾਂ ਦੇ ਰਾਜ 'ਚ ਇੱਥੇ ਘਰ ਤੋਂ ਕਿੰਨੀ ਕੁ ਆਬਾਦੀ ਵੱਧ ਗਈ। ਆ ਜ਼ਮੀਨ ਤੇ ਉਹੀ ਹੈ ਨਾ, ਜ਼ਮੀਨ ਉਹ ਹੀ ਜ਼ਮੀਨ ਘਟ ਗਈ ਹੈ। ਤੇ ਕਦੀ ਯਾਰ ਆਏ ਨੇ ਆਪਣੇ, ਯਾਦ ਉਹੀ ਬਚਪਨ ਵਾਲੇ ਯਾਰ? ਉਹ ਯਾਰ ਤੇ ਕਈ ਯਾਰ ਹੁੰਦੇ ਨੇ, ਤੇ ਹੁਣ ਨਾ ਹੀ ਜਾ ਸਕਦੇ ਆ, ਉਹ ਇੱਥੇ ਆ ਸਕਦੇ। ਜੇ ਕੋਈ ਆ ਜੇ ਇੱਥੇ ਤੇ ਪਛਾਣ ਲੈ ਤੁਹਾਨੂੰ, ਆਹੋ, ਤੇ ਖੁਸ਼ੀ ਤੇ ਹੋਏਗੀ ਨਾ। ਆਹੋ, ਖੁਸ਼ੀ ਤੇ ਹੁੰਦੀ ਹੈ, ਪਕਵਾਏ। ਅੱਛਾ, ਤੇ ਜਦੋਂ ਗਏ ਤੇ ਮਿਲੇ ਕਿਸੇ ਨੂੰ ਕਿ ਨਹੀਂ, ਲੁਕ ਛੁਪ ਕੇ ਗਏ ਸਾਰੇ? ਲੋਕੀ ਮਤਲਬ ਆਪਣੀਆਂ ਜਾਨਾਂ ਹੀ ਉਹਨਾਂ ਚੋਰੀ ਛੱਪੀ, ਆਪਣੇ ਬੁੱਢੀਆਂ ਬੰਦੇ ਉਹਨਾਂ ਪਹਿਲਾਂ ਕੋਸ਼ਿਸ਼ ਕੀਤੀ। ਫਿਰ ਗੱਡੀਆਂ ਦੇ ਅਸੀਂ ਇੱਥੇ ਰੋਟੀਆਂ ਪਕਾ ਕੇ ਤੇ ਜਸਲੀ ਜਾਂਦੇ ਨੇ, ਮਹੱਲਿਆਂ ਨੂੰ ਆਖਣਾ ਵੀ ਰੋਟੀਆਂ ਪਕਾਓ। ਉਹਦੇ ਉਤੋਂ ਆਉਂਦੇ ਨੇ ਲੋਕ,
ਉਹਨਾਂ ਨੂੰ ਇਹ ਰੋਟੀਆਂ ਤਕਸੀਮ ਕਰਾਂਗੇ। ਉੱਥੇ ਜੱਸੜ ਹਾਂ ਜਸੀ ਜੱਸੜ ਸਟੇਸ਼ਨ ਹਾਂ ਅੱਛਾ ਹਾਂ ਉਹ ਪਰੇ ਦਰਿਆ ਲੰਘ ਕੇ, ਦਰਿਆ ਵੀ ਉਦੋਂ ਬੜਾ ਕਲਗੀ ਚੱਲਦਾ ਸੀ। ਬੜੇ ਲੋਕ ਕਤਲ ਹੋਏ ਦੇ ਵੇਖੇ ਦੇ ਪਾਣੀਆਂ ਦੇ ਵਿੱਚ, ਮੁੰਡਿਆਂ ਦੇ ਵਿੱਚ ਪਏ। ਅੱਛਾ ਵੇਖਿਆ ਤੁਹਾਂ ਵੀ ਹਾਂ। ਜੱਸੜਾਂ ਦੇ ਗੱਡੀ ਵੜ ਛੜੀ ਜੋ ਵੀ ਹੈ ਬੜਾ ਬੜਾ ਹਾਂ। ਕੁਝ ਵੇਖਿਆ। ਆਹੋ ਲੋ ਜੀ ਦੋਸਤੋ, ਐਸ ਸਾਡੇ ਨਾਲ ਬਜ਼ੁਰਗ ਇਹਨਾਂ ਨੇ ਕੁਝ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ ਔਰ ਜਿਹੜੇ ਪਸਰੂਰ ਦੇ ਹਵਾਲੇ ਦੇ ਨਾਲ ਪੁਰਾਣੀਆਂ ਗੱਲਾਂ ਨੂੰ ਕੀਤੀਆਂ ਨੇ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਅੱਲਾ ਹਾਫਿਜ਼।